ਗੱਲ ਤੁਹਾਨੂੰ ਪਹਿਲੇ ਸੁਣਾ ਦਿੱਤੀ ਗਲਤੀ ਉਹਦੀ ਹੈ। ਆ ਜਿਹੜੀ ਹੁਣ ਨਾਲ ਦੇ ਆਇਆ ਨਾ ਫੱਟੀ ਉਹ ਕੰਪਿਊਟਰ ਨਿਕਲਿਆ ਨਾ ਸੀਗਾ ਫਿਰ ਦੁੱਧ ਲੱਸੀ ਤੋਂ ਇਲਾਵਾ ਕੋਈ ਸ਼ੈ ਨਹੀਂ ਖਾਂਦੇ ਗਰਮੀ ਨਾਲ ਕਰਕੇ ਨਹਾਉਣ ਲੱਗੇ ਮੈਂ ਕਿਹਾ ਚਲੋ ਝੱਟ ਹੁਣ ਨਿਆਣਿਆਂ ਦਾ ਟਾਈਮ ਗੁਜ਼ਾਰੀਏ ਜਿੰਨੀ ਦਫਾ ਹੀ ਬਾਰਿਸ਼ ਪਈ ਹੈ ਮੈਂ ਰੱਬਾ ਵੇਲੀ ਸੀ ਅੱਜ ਮੈਂ ਸ਼ੁਕਰ ਅੱਲਾ ਦਾ ਟਾਈਮ ਨਾਲ ਪਹੁੰਚਿਆ। ਲੋ ਜੀ ਤਰਖਾਨ ਦੀ ਦੁਕਾਨ ਤੇ ਬੰਦ ਸੀਗੀ ਉਹ ਆ ਨਹੀਂ ਰਿਹਾ ਸੀ ਮੁੰਡਾ ਆਪ ਤੇ ਫੱਟੀ ਅਸੀਂ ਲਿਆਂ ਦੀ ਲਿਆ ਕੇ ਨਿਸ਼ਾਨ ਲਾ ਲਿਆ ਹੁਣ ਮੈਂ ਕਟਵਾ ਕੇ ਲਿਆਣਾ ਆ। ਸਿੰਗਲ ਲਾਈਏ ਕਿ ਡਬਲ ਥੋੜੀ ਜਿਹੀ ਪਰੇ ਨੂੰ ਕਰੋ ਨਾ ਕਰੀ ਜਰਾ ਅੰਦਾਜ਼ਾ ਰੱਖ ਲਈ ਕਿੱਥੇ ਕਿੱਥੇ ਲੱਗਣੀ ਇੱਕ ਇੱਥੇ ਕੁ ਲੱਗ ਜਾਵੇ ਇੱਕ ਇੱਥੇ ਕੁ ਲੱਗ ਜਾਵੇ ਨਾ ਉੱਥੇ ਲਾਵਾਂਗੇ ਨਾ ਦੇਖ ਲਾਂਗੇ ਨਾ ਨਾਪ ਲਾਂਗੇ ਕਿੱਥੇ ਜਗ੍ਹਾ ਨਾਪ ਲਾਂਗੇ ਇੰਚੀ ਟੇਪ ਦੇ ਨਾਲ ਨਾ ਇਹਨੂੰ ਨਿਸ਼ਾਨ ਲਾ ਲਿਆ ਮੈਂ ਇਸੇ ਸਾਈਜ਼ ਦੀਆਂ ਨਾ ਮੈਂ ਉਹਨਾਂ ਕੋਲ ਫੱਟੀਆਂ ਕਟਵਾ ਲਿਆਣਾ ਠੀਕ ਹੈ ਅਜੇ ਕੋਈ ਸਮਾਨ ਲੈ ਕੇ ਉਹਨੂੰ ਭਾਰੀ ਹੈਗੀ ਕਹਿੰਦਾ ਨਿਸ਼ਾਨ ਲਾ ਲਿਆ ਉਹ ਆਰੀ ਤਾਂ ਸਾਡੇ ਕੋਲ ਵੀ ਹੈਗੀ ਮਗਰ ਸਾਡੀ ਆਰੀ ਲੱਭ ਹੀ ਨਹੀਂ ਪਈ ਕਹਿੰਦਾ ਮੈਂ ਨਿਸ਼ਾਨ ਲਾ ਕੱਟ ਰਿਹਾ ਨਿਸ਼ਾਨ ਲਾ ਲਿਆ ਇਹਦੇ ਬਰਾਬਰ ਤੇ ਕਟਾ ਲਿਆਵਾਂ ਲਿਆ ਕੇ ਤੇ ਇਹਨੂੰ ਆਪੇ ਫਰੇਮ ਦੀ ਸੈਟਿੰਗ ਕਰ ਲੈਣੀ ਸਾਰੀ ਹੁਣ ਲੈ ਕੇ ਜੀ ਗੁਲਾਮ ਰਸੂਲ ਭਾਈ ਦੀ ਦੁਕਾਨ ਤੇ ਇਹਨਾਂ ਕੋਲ ਫੱਟੀਆਂ ਛੱਟੀਆਂ ਸਮਾਨ ਸਮੂਨ ਹੁੰਦਾ ਆ ਕਟਾਈਆਂ ਤੇ ਇੱਦਾਂ ਰੱਖ ਕੇ ਨਾ ਹੁਣ ਲਾਉਣ ਲੱਗੇ ਇਹਨੂੰ ਲੱਗ ਜਾਏਗੀ ਤੇ ਇਹ ਜਰਾ ਵੀਡੀਓ ਲੱਚਾ ਕਰਨਾ ਜਾਲੀ ਦੀ ਜਿਹੜੀ ਇਹ ਖਤਮ ਹੋ ਜਾਏਗੀ ਫਿਰ ਜੁਗਾੜ ਵੇਖੋ ਲਾਇਆ ਉਹਨਾਂ ਨੇ ਪਿੰਨਾਂ ਦੇ ਨਾਲ ਲਾਈ ਹੋਈ ਜਾਲੀ ਯਾਨੀ ਇੰਨਾ ਹਲਕਾ ਮਟੀਰੀਅਲ ਇਸਤੇਮਾਲ ਕੀਤਾ ਹੋਇਆ ਇਹਦੇ ਵਾਸਤੇ। ਪੜਾਉਣਾ ਨਹੀਂ ਬੱਚੇ ਕਿ ਨਹੀਂ ਆ ਜਿਹੜੀ ਹੁਣ ਨਾਲ ਦੇ ਆਇਆ ਨਾ ਫੱਟੀ ਇੱਕ ਦੂਸਰੇ ਨਿਕਲਣ ਵਾਲਾ ਸੀਗਾ ਨੂੰ ਪਰੇਡ ਲੱਗੀ ਹੋਈ ਆਂਡੇ ਕੋਈ ਪੱਠਾਂ ਜਾਂਦੇ ਪਏ ਆ ਜਿਹੜੀ ਨਾ ਫੱਟੀ ਬੜੀ ਕਮਜ਼ੋਰ ਆ ਕਿ ਜਦੋਂ ਮੈਂ ਦੂਜਿਆਂ ਨੂੰ ਲਵਾਵਾਂਗਾ ਨਾ ਤੇ ਤਰੀਕ ਨੂੰ ਮੈਂ ਕਹਿੰਦਾ ਨਵਾਂ ਬਣਵਾਉਣਾ ਪਰ ਇਹ ਬਹੁਤ ਘਟੀਆ ਜਿਹਾ ਲੱਗਿਆ ਨੇ ਫੱਟੀ ਬੜੀ ਕਮਜ਼ੋਰ ਜੀ ਹੈ ਹੁਣ ਉਹਦੇ ਵਿੱਚ ਰੱਖ ਦਿੱਤੇ ਆ ਠੀਕ ਹੈ ਇਹਨੂੰ ਕਰ ਦੇਣਾ ਕਿਹਦਾ ਕਰਕੇ ਬੰਦ ਇਹਨੂੰ ਜਿਹੜਾ ਫੱਟੀਆਂ ਲਾਉਣ ਲੱਗਾ ਮੈਂ ਇਹਨੂੰ ਉੱਥੇ ਲਵਾ ਲਿਆ ਸਪੋਟਾਂ ਵੇਖੋ ਨਾ ਆਂਡੇ ਐਨ ਬਰਾਬਰ ਤੇ ਖੜੇ ਨੇ ਅੱਗੇ ਫਰਕ ਸੀਗਾ ਉੱਚੇ ਨੀਵੇਂ ਸਾਰੇ ਇੱਕ ਜਗ੍ਹਾ ਇਕੱਠੇ ਹੋਏ ਨੇ। ਲਓ ਜੀ ਇਸ ਤਰ੍ਹਾਂ ਇਹਨਾਂ ਦਾ ਮੈਂ ਨਿਸ਼ਾਨ ਲਾਇਆ ਜੀ ਹੁਣ ਆਹ ਫੱਟੀਆਂ ਸਹੀ ਲਾਈਆਂ ਇੱਥੇ ਲਿਖਿਆ ਫਰੰਟ ਇਹਨੇ ਇੰਝ ਲੱਗੇਗੀ ਤੇ ਇੱਥੇ ਹੁਣ ਕਿੱਲ ਲਾਵਾਂਗੇ ਨਾ ਕਿੱਲ ਕਿੱਧਰ ਗਏ ਆ ਗਏ ਕਿੱਲ ਹੁਣ ਥੋੜੀ ਲੱਭਣੀ ਪੈਣੀ ਹੈ ਕਿਤੇ ਸ਼ਾਇਦ ਨਾਲ ਠੋਕਣੇ ਪੈਣੇ ਦੋ ਕਿੱਲ ਆਏ ਇਹ ਯੈਸ ਹੋ ਜਾਣਾ ਸਾਰਾ ਕੰਮ। ਕਿੱਲ ਕਿੱਥੇ ਦੋ ਫਟਕੇ ਲੈਣੀਆਂ ਦੋ ਚੀਜ਼ ਰੱਖੇ ਅੱਛਾ ਜੀ ਫੱਟੀ ਨੂੰ ਫੜ ਕੇ ਰੱਖੀ ਫੱਟੀ ਲਈ ਸਮਝ ਤੇਰਾ ਕਸੂਰ ਆ ਉਹ ਨਾਈ ਵਾਲੀ ਗੱਲ ਸੁਣੀ ਕਿ ਨਹੀਂ ਹਾਂਜੀ ਉਹ ਨਾਈ ਪਕਾਉਂਦਾ ਨਾ ਕਹਿੰਦਾ ਮਿੱਠੇ ਚੌਲਾਂ ਦੀ ਦੇਗ ਉਹ ਜਾਂਦੇ ਖਰਾਬ ਉਹ ਨਾਈ ਹੁਣ ਡਰ ਜਾਂਦਾ ਕਹਿੰਦਾ ਹੁਣ ਕੀ ਕਰਾਂ ਉਹ ਭਾਈ ਕੁੜੀ ਦੇ ਭਰਾਵਾਂ ਸੱਦ ਕੇ ਕਹਿੰਦਾ ਗੱਲ ਸੁਣੋ ਮੇਰੀ ਜਿਸ ਬੰਦੇ ਨੇ ਕਹਿੰਦਾ ਬਰਾਤ 'ਚ ਪਟਾਕੇ ਚਲਾਏ ਨਾ ਚੌਲ ਖਰਾਬ ਹੋ ਜਾਣੇ ਬਰਾਤ ਨੂੰ ਮਨਾ ਕਰ ਦਿਓ ਬਰਾਤ ਨੂੰ ਕਿਥੋਂ ਬਰਾਤ ਵਾਲਿਆਂ ਭਾਈ ਚੰਗੇ ਗੋਲੇ ਛੋਲੇ ਚਲਾਏ ਦਰਾ ਬਾਬਾ ਠਾਠ ਹੋਈ ਜਦੋਂ ਆ ਕੇ ਚੌਲਾਂ ਦੀ ਵਾਰੀ ਦੇਗ ਫੱਟੀ ਤੇ ਸਾਰੇ ਖਰਾਬ ਪੁੱਛਣ ਇਹ ਕੀ ਕੀਤਾ ਨਾਈ ਕਹਿੰਦਾ ਤੁਹਾਨੂੰ ਕਿਹਾ ਸੀ ਉਹ ਤੇ ਕਿਸੇ ਨੇ ਗੋਲਾ ਨਹੀਂ ਚਲਾਉਣਾ ਉਹ ਤਾਂ ਜੇ ਤੂੰ ਵੱਡੀ ਲਾਈ ਤਾਂ ਜੀ ਕਿੱਲ ਖਰਾਬ ਹੋ ਜਾਣਾ। ਹਾਏ 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 ਜਿਹੜੀ ਐਂਡ ਵਾਲੀ ਆਵਾਜ਼ ਆਉਂਦੀ ਨਾ ਕਿਆ ਇੱਕ ਬੰਦੇ ਨੂੰ ਕੌਨਫੀਡੈਂਸ ਹੁੰਦਾ ਮਾਰ ਕੇ ਲਾਈ ਪੂਰੇ ਦਰਖਾਨਾ ਵਾਲਾ ਪੱਟਾ ਰੱਖਿਆ ਜੀ ਉਧਰਲੇ ਪਾਸੇ ਆ ਜਾ ਸਰ ਫੱਟੀ ਨੂੰ ਮਾੜਾ ਨੱਪ ਕੇ ਰੱਖੋਗੇ ਨਾ ਤੇ ਫਿਰ ਉਹ ਜਰਾ ਆਊਟ ਆਫ ਬੈਲੈਂਸ ਜਿਹਾ ਨਹੀਂ ਹੋਏਗਾ ਕੰਮ ਦਾ ਸ਼ਾਮਾਂ ਤੇ ਕਿੱਲ ਤੇ ਫੋਕਸ ਕਰੋ ਤੇ ਲਾਤੀ ਨਾ ਤੁਹਾਨੂੰ ਪਤਾ ਹੀ ਤੁਹਾਡਾ ਪਤਾ ਸੀ ਇਹ ਕੁਝ ਹੋਣਾ ਹੀ ਹੋਣਾ ਹੈ ਮਾਂ ਹੀ ਕੱਢੀ ਇਹਨੇ ਫੜ ਕੇ ਰੱਖ ਫੱਟੀ ਫੜ ਕੇ ਰੱਖ ਤੂੰ ਛੱਡ ਉਹਨੂੰ ਗੱਲ ਨੂੰ ਜਿਹੜਾ ਖਰਾਬ ਹੋ ਗਿਆ ਕਹਿ ਰਿਹਾ ਆਵਾਜ਼ ਆਈ ਕਿ ਨਹੀਂ ਆਈ ਆਵਾਜ਼ ਆਈ ਬੰਦੇ ਨੂੰ ਫਖਰ ਹੀ ਬੜਾ ਹੁੰਦਾ ਜਦੋਂ ਸਹੀ ਕਿੱਲ ਲੱਗ ਜਾਂਦਾ ਮੈਂ ਕਹਿੰਦਾ ਲੈ ਮੈਂ ਪਹਿਲਾਂ ਜਿਹੜਾ ਬਿੰਗਾ ਲੱਗਾ ਉਹਦਾ ਕੀ ਉਹ ਫਿਰ ਇਹਨੇ ਫੱਟੀ ਲਾਈ ਸੀਗੀ ਸੂਰ ਨਹੀਂ ਗੱਲ ਤੁਹਾਨੂੰ ਪਹਿਲੇ ਸੁਣਾ ਦਿੱਤੀ ਗਲਤੀ ਉਹਦੀ ਹੈ। ਗਲਤੀ ਹੈ ਸਾਰੀ ਇਹਦੀ ਇਹਨੇ ਫੱਟੀ ਕਦੋਂ ਲਾਈ ਆ ਦੇ ਇਹਨੂੰ ਹਲਾਣੇ ਚੱਕਰ ਉਹਦੀ ਸੈਟਿੰਗ ਖਰਾਬ ਕਰ ਲਈ ਕੋ ਕਿੱਥੇ ਕਲਾਉਣੀ ਸੀਗੀ ਆ ਤੁਸੀਂ ਜੋ ਥੋੜੀ ਮਾਰੇ ਹੈ ਜਾਂਦੇ ਆਪੀ ਤੇ ਤੈਨੂੰ ਕਦੋਂ ਨਾ ਰੱਖਿਆ ਦੱਸ ਤੈਨੂੰ 700 ਰੁਪਏ ਦਿਹਾੜੀ ਕਾ ਦੇਣੀ ਤੈਨੂੰ ਹਿੱਸੇ ਜਾਈ ਦੇਣੀ ਦੱਸ ਕਿ ਫੱਟੀਆਂ ਪੜ ਕੇ ਰੱਖਣੀਆਂ ਹੁਣ ਇਸ ਪਾਸੇ ਆ ਜਾ ਤੂੰ ਜਰਾ ਵਾਹ ਅੱਗੋਂ ਮਸ਼ਵਰੇ ਦੇਈ ਜਾਂਦਾ ਕਹਿੰਦਾ ਜਦੋਂ ਫੱਟੀ ਮਾਰੀ ਸੀ ਉਦੋਂ ਹਿੱਲ ਗਿਆ ਦੱਸ ਉਸਤਾਦਾਂ ਨਾਲ ਉਸਤਾਦੀਆਂ ਕਰੀ ਜਾ ਰਹੇ ਹਾਂ ਓਕੇ ਆ ਚਲੋ ਕੋਈ ਨਹੀਂ ਆਪਾਂ ਕਿਹੜਾ ਇੱਥੇ ਕਿਤੇ ਪੇਪਰ ਦੇਣੇ ਹੁੰਦੇ ਆਂਡੇ ਰੱਖੀ ਸ਼ਾਮੇ ਡਨ कैसा लगा किल फिर हो गया कारीगर अगला मैं तो कहना समान लिया ही है पूरा 230 नहीं कहना थोड़ी है प्लास अपने को है थोड़ी भी बल्कि हैगी है आरी भी हैगी तेज करा लीए शीट लिया के कोई कटा लीए दिलू ले आवांगे इत्थे नाले शुगर मेला ला लांगे नाले इनक्यूबेटर बना लांगे कोई एडी फनकारी तो कोई नहीं केली लाने यार आ जाके हम शायद गल होंगी कटवाण दी वो आप इन्हों को पैसे दे के कटा लियावांगे आप तो अपने को पैसे भी नहीं लाने अपना मुफ्त करना
ਹੈ ਸਹੀ ਨਹੀਂ ਸਾਈਜ਼ ਦੇ ਹਿਸਾਬ ਨਾਲ ਘਟਾ ਲਿਆਵਾਂਗੇ ਰਹਿ ਜਾਏਗਾ ਕਿਲੂ ਤੇ ਕਿਲ ਲਾਣੇ ਉਹ ਨਾਲੇ ਆਪ ਜੋੜ ਲਾਂਗੇ ਨਾਲੇ ਸ਼ੁਗਰ ਮੇਲਾ ਲਾਵਾਂਗੇ ਅਗਲਾ ਇਨਕੂਬੇਟਰ ਆਪਾਂ ਆਪ ਹੀ ਬਣਾਵਾਂਗੇ ਬਲਕਿ ਮੈਂ ਤਾਂ ਕਹਿੰਦਾ ਬਣਾ ਕੇ ਵੇਚਣੇ ਹਾਂਜੀ ਬਣਾਇਆ ਲੇਕ ਨਹੀਂ ਹੈਗਾ ਤੇ ਵੇਚਣ ਦਾ ਦੇਣ ਵੇਲਾ ਪਹਿਲੇ ਬਣ ਗਿਆ ਦੇਣ ਤੁਹਾਡਾ ਕਾਰੋਬਾਰ ਹੀ ਹੋਣਾ ਚਾਹੀਦਾ ਕਿਉਂ ਜਾਮਾ ਜੀ ਕਿਤੇ ਝਾਮੇ ਨੇ ਕਹਿਣਾ ਪਹਿਲੇ ਸੈਂਪਲ ਬਣਾ ਕੇ ਮੈਨੂੰ ਚੈੱਕ ਕਰਾਓ ਨਾ ਤੇਰਾ ਕੋਈ 50 ਘੰਟੇ ਵਾਲਾ ਮੈਂ ਚੈੱਕ ਕਰਾਂ ਇੱਦਾਂ ਹੀ ਹੈ ਝਾਮਾ ਕਹਿੰਦਾ ਰਸਲਾਨ ਭਾਈ ਪਤਕਾਂ ਸਹੀ ਹੈ ਮੈਂ ਵੀ ਪਤਕਾਂ ਰੱਖ ਲੈਣੀ ਮੈਂ ਭਾਈ ਤੂੰ ਪਤਕਾਂ ਰੱਖੋ ਆਂਡੇ ਲਵੋ ਆਂਡੇ ਸਾਨੂੰ ਵੇਚੋ ਅਸੀਂ ਬੱਚੇ ਕਢਾ ਕੇ ਗਾਂ ਵੇਚਾਂਗੇ ਚੈੱਕ ਕਰੋ ਹਾਂ ਜਰਾ ਯੈਸ ਕਮਾਂਡੋ ਹੋ ਨਹੀਂ ਗਿਆ ਦੇਖਾ ਹੈ ਹੋ ਗਈ ਦੇਖ ਯਾਰ ਸਗੋਂ ਜਿਹੜੀਆਂ ਅਸੀਂ ਸਪੋਰਟਾਂ ਲਾਈਆਂ ਨਾ ਆ ਦਿਖਾ ਜ਼ਰਾ ਜਿਹੜੀਆਂ ਸਪੋਰਟਾਂ ਲਾਈਆਂ ਉਸ ਫਰੇਮ ਨਾਲੋਂ ਜ਼ਿਆਦਾ ਮਜ਼ਬੂਤ ਆ ਤੇ ਜੇ ਅਸੀਂ ਖੁਦ ਬਣਾਉਂਦੇ ਜਿੱਦਾਂ ਮੈਂ ਪਹਿਲੇ ਬਣਵਾਇਆ ਇਦਾਂ ਹੀ ਲੱਕੜ ਲਾ ਕੇ ਬਣਾਉਣਾ ਸੀਗਾ ਤੇ ਉਹ ਮਜ਼ਬੂਤ ਤਰੀਨ ਫਰੇਮ ਬਣਨਾ ਸੀਗਾ ਚਲੋ ਖੈਰ ਜੋ ਹੋਇਆ ਸੋ ਹੋਇਆ ਹੁਣ ਰੱਖੀਏ ਇਹਨੂੰ ਤੇ ਦੁਆ ਜੀ ਕਰੇ ਅੱਲਾ ਕਰੇ ਸਾਡਾ ਕਲੱਚ ਜਿਹੜਾ ਆ ਇਹ ਸਾਡਾ ਸਹੀ ਨਿਕਲ ਗਿਆ ਫਰੰਟ ਆ ਗਿਆ ਫਿਰ ਲਿਖਿਆ ਤੇ ਇਦਾਂ ਜਿਹੜੀ ਜਾਲੀ ਲੱਗ ਜਾਏਗੀ ਉਹ ਛਾਂਗੀ ਲਾ ਕੇ ਬਹੁਤ ਵੀਰੋ ਬੱਦਲ ਹੋਏ ਤੁਹਾਨੂੰ ਆਵਾਜ਼ਾਂ ਆ ਰਹੀਆਂ ਹੋਣੀਆਂ ਠੰਡਾ ਮੌਸਮ ਹੋਇਆ ਤੇ ਕੱਲ ਦਾ ਹੀ ਮੈਂ ਉਹਨੂੰ ਚਿਕਨ ਵਾਲਿਆਂ ਨੂੰ ਕਿਹਾ ਮੈਂ ਕਿਹਾ ਯਾਰ ਸਾਨੂੰ ਨਾ ਬੋਨਲੈਸ ਦੀਆਂ ਹੱਡੀਆਂ ਵਗੈਰਾ ਨਾ ਕੱਢ ਕੇ ਜਿਹੜੀਆਂ ਦੇ ਦਿਆ ਕਰ ਸਟਾਈਲਾਂ ਨੂੰ ਪਾਈਆਂ ਸੀ ਇਹ ਤੇ ਖਾ ਗਈ ਆ ਕੁਛ ਮੇਰੇ ਕੋਲ ਪਈਆਂ ਨੇ ਬਿੱਲੂ ਨੂੰ ਪਾ ਦਿੱਤੀ ਨਹੀਂ ਕਰਾਸ ਕਰਾਈ ਹੈ ਇਹ ਜਿਹੜੀ ਮੱਠੀ ਲੱਗੀ ਹੈ ਖਾਣ ਪਹਿਲੇ ਦਿਨ ਪਾਇਆ ਮੈਂ ਦੁੱਧ ਤੇ ਰੋਟੀ ਉਹਦੀ ਹਲੇ ਰੋਟੀ ਪਈ ਹੋਈ ਆ ਵੇਖੋ ਹੁਣ ਮੈਂ ਦੁੱਧ ਪੀ ਗਈ ਹੈ ਤੇ ਬਾਕੀ ਮੈਂ ਉੱਤੇ ਛੱਡ ਦਿੱਤਾ ਇੱਦਾਂ ਹੀ ਉਹ ਮਾਸ਼ਾਅੱਲਾ ਸਾਰਾ ਗੋਸ਼ਤ ਗਾਇਤ ਖਾ ਗਈ ਕਿਉਂਕਿ ਜਿਵੇਂ ਠੰਡ ਹੁੰਦੀ ਸੀ ਨਾ ਸਿਰਫ 1 ਕਿਲੋ ਲੈ ਕੇ ਆਇਆ ਸੀਗਾ ਤੇ ਕਿਲੋ ਦੇ ਵਿੱਚੋਂ ਵੀ ਹਲੇ ਪਈਆਂ ਨੇ ਠੀਕ ਆ ਇਹ 100 ਰੁਪਏ ਕਿਲੋ ਮਿਲਦੀ ਆ ਕੱਚੀ ਪਾ ਦਿਓ ਭਾਵੇਂ ਪਕਾ ਕੇ ਪਾ ਦਿਓ ਦੇਖੋ ਸਸਤਾ ਕੰਮ ਆ ਜਾਨਵਰ ਨੂੰ ਮੋਟਾ ਬੜਾ ਕਰਦਾ ਜੀ ਠੀਕ ਹੈ ਤੁਸੀਂ ਪਕਾ ਕੇ ਪਾ ਲਓ ਤਾਂ ਬੈਸਟ ਆ ਹੁਣ ਜਿਹੜਾ ਟਾਈਮ ਥੋੜਾ ਸੀ ਮੌਸਮ ਬੜਾ ਖਰਾਬ ਸੀ ਤੇ ਮੈਂ ਇਸ ਤਰ੍ਹਾਂ ਹੀ ਲੈ ਆ ਨਹੀਂ ਤੇ ਪਕਾ ਕੇ ਤੁਸੀਂ ਕੋਈ ਸਬਜ਼ੀ ਐਡ ਕਰ ਲਵੋ ਨਾਲ ਇਹਦੇ ਫੈਟ ਵੀ ਆ ਜਾਂਦਾ ਆ ਪ੍ਰੋਟੀਨ ਚਿਕਨ ਦੇ ਵਿੱਚ ਆ ਜਾਂਦਾ ਆ ਠੀਕ ਹੈ ਕਾਫੀ ਚਿਕਨ ਦੇ ਪੀਸ ਨਿਕਲ ਆਉਂਦੇ ਆ ਵੇਖੋ ਨਾਲ ਜਿੱਦਾਂ ਚਿਕਨ ਹੀ ਲੱਗਾ ਸਾਰਾ ਬੋਨਲੈਸ ਫਿਰ ਵਿੱਚ ਪਸਲੀਆਂ ਵਾਲਾ ਗੋਸ਼ਤ ਹੁੰਦਾ ਇਹ ਸਾਰਿਆਂ ਨੂੰ ਅੱਛਾ ਤੇ ਸਸਤਾ ਕੰਮ ਪੈਂਦਾ ਬਾਕੀ ਤਾਂ ਤੁਸੀਂ ਭਾਵੇਂ ਉਹਨਾਂ ਨੂੰ ਘਿਓ ਖਵਾਈ ਜਾਵੋ ਜਾਨਵਰ ਨੇ ਆਸਤਾ ਹੋਣਾ ਗਰਮੀ ਸਰਦੀ ਇਨਸਾਨ 'ਤੇ ਅਸਰ ਰੱਖਦੀ ਜਾਨਵਰ 'ਤੇ ਸਟੈਲਾ ਹੁਣ ਮਹੀਨੇ ਪਹਿਲਾਂ ਸਟੈਲਾ ਦੇਖ ਲਓ ਕਿੱਦਾਂ ਦੀ ਸੀਗੀ ਤੇ ਜੇ ਸਰਦੀ ਹੁੰਦੀ ਤਾਂ 2 ਹਫ਼ਤਿਆਂ 'ਚ ਇੰਨੀ ਹੋ ਜਾਣੀ ਸੀਗੀ ਪਤਾ ਕਿ ਜਦੋਂ ਇਹਨਾਂ ਨੂੰ ਜ਼ਿਆਦਾ ਖੁਰਾਕ ਪਾਓਗੇ ਕੁੱਤਾ ਮੋਟਾ ਹਮੇਸ਼ਾ ਗੋਸ਼ਤ ਨਾ ਹੁੰਦਾ ਤੇ ਫਿਰ ਜਿੰਨਾ ਗੋਸ਼ਤ ਪਾਉਣਾ ਗਰਮੀ ਦੇ ਨਾਲ ਫਿਰ ਖਾਣਾ ਛੱਡ ਦਿੰਦੇ ਸੀਗੇ ਯਾਨੀ ਅੱਜ ਪਾਇਆ ਤੇ ਕੱਲ੍ਹ ਵੀ ਇਹਨਾਂ ਅਗਰ ਰੋਟੀ ਰੱਖ ਦਿਓ ਦੁੱਧ ਹੀ ਰੱਖ ਦਿਓ ਫਿਰ ਦੁੱਧ ਲੱਸੀ ਤੋਂ ਇਲਾਵਾ ਕੋਈ ਸ਼ੈ ਨਹੀਂ ਖਾਂਦੇ ਗਰਮੀ ਨਾਲ ਕਰਕੇ ਹੁਣ ਮੌਸਮ ਠੰਡਾ ਨੇ ਤਾਂ ਆਪਣਾ ਦਿਲ ਕਰਦਾ ਖਾਣ ਨੂੰ ਮੈਂ ਕਿਹਾ ਚਲੋ ਗੋਸ਼ਤ ਲਿਆ ਕੇ ਥੋੜਾ ਕਿਲੋ ਤੋਂ ਸਟਾਰਟ ਕਰੀਏ ਫਿਰ ਆਸਤਾ ਜਿਵੇਂ ਨੇ ਮੰਗਾ ਮੌਸਮ ਠੰਡਾ ਹੁੰਦਾ ਜਾਣਾ ਆ ਫਿਰ ਇਨਸ਼ਾਅੱਲਾ ਆਪਾਂ ਆਸਤਾ ਵਧਾ ਦੇਣਾ ਸਰਦੀਆਂ ਨੂੰ ਫਿਰ ਤਿੰਨਾਂ ਨੂੰ ਕਿਲੋ ਕਰ ਦੇਣਾ ਭਾਈ ਵੀਰੋ ਮੌਸਮ ਬੜਾ ਖਰਾਬ ਹੋ ਗਿਆ ਬਾਰਿਸ਼ ਆਣੇ ਵਾਲੀ अस्सलाम वालेकुम ਕੀ ਹਾਲ ਹੈ ਠੀਕ ਠਾਕ ਹੋ ਬਾਰਿਸ਼ ਆਣੇ ਵਾਲੀ ਜਿਹਦੇ ਕਾ ਜਾਨਵਰ ਪਰਿੰਦੇ ਟੈਮੋ ਕਰ ਦਈਏ ਕਿਉਂਕਿ ਹਨੇਰੀ ਮੀਂਹ ਤੂਫਾਨ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਾਨਵਰ ਪਰਿੰਦੇ ਜਿਹੜੇ ਬੜੇ ਗਵਾ ਜਾਂਦੇ ਟੈਮੋ ਇਹਨਾਂ ਸਾਰਿਆਂ ਨੂੰ ਅੰਦਰ ਵੜ ਗਏ ਤਾਂ ਕਿ ਜਿਹੜਾ ਨਾ ਟੈਨਸ਼ਨ ਖਤਮ ਹੋ ਜਾਵੇ ਚਕੋਰ ਤੇ ਜ਼ੈਨ ਵਾਲੀ ਆਪਣੇ ਲਈ ਚਕੋਰਾਂ ਤੇ ਦੇ ਦਿੱਤੀਆਂ ਸੀਗੀਆਂ ਟੈਮੋ ਲਾ ਦਿਓ ਜੀ ਗੇਟ ਲਾ ਦਿਓ ਮੇਰਾ ਨਾਲ ਨਾ ਅਗਰ ਟੈਮੋ ਇਹਨਾਂ ਸਾਰਿਆਂ ਨੂੰ ਵੜੀ ਉਧਰ ਹਾਂਜੀ ਮੋਟਰਸਾਈਕਲ ਮੈਂ ਕਰ ਲੈਣਾ ਅੰਦਰ ਉਹ ਜਿਹੜਾ ਪਰਲਾ ਹਿੱਸਾ ਉਧਰ ਖੋਲਾਂ ਜਿਹੜੀਆਂ ਬੱਤਖਾਂ ਚਸਕਾਂ ਉਧਰ ਤਾੜਨੀਆਂ ਨੇ ਨਾ ਬੱਤਖਾਂ ਉਧਰ ਹੀ ਤਾੜ ਦਈਏ ਬੱਤਖਾਂ ਮੈਂ ਕਿਹਾ ਉਧਰ ਹੀ ਤਾੜ ਦਈਏ ਕਿੱਧਰ ਬੰਦ ਕਰ ਦਈਏ ਬੱਤਖਾਂ ਦੀ ਖੈਰ ਬਾਰਿਸ਼ ਆ ਰਹੀ ਫਿਰ ਬਾਕੀ ਕੁੱਤੀਆਂ ਮੈਂ 2 ਬਾਹਰ ਕੱਢਣ ਲੱਗਾ ਤੇ ਜਿਹੜੀ ਉਹ ਕਰਾਸ ਕਰਾਈ ਹੋਈ ਹੈ ਕਹਾਣੀ ਉਹ ਮੈਂ ਕਿਹਾ ਨਹੀਂ ਬੰਨਣੀ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਕੀ ਸ਼ਿੱਦਤ ਇਖਤਿਆਰ ਕਰ ਜਾਵੇ ਇੱਕ ਨੂੰ ਬੰਨ੍ਹਣਾ ਦਰਖਤ ਥੱਲੇ ਤੇ ਇੱਕ ਨੂੰ ਇੱਥੇ ਬੰਨ੍ਹਣਾ ਵਾ ਉਹ ਖੋਲ੍ਹਦੇ ਥੱਲੇ ਖੁੱਲੀ ਥੱਲੇ ਵੜ ਕੇ ਬਹਿ ਜਾਏਗੀ ਯਾਨੀ ਇਨ ਕੇਸ ਜੇ ਉਹ ਆਉਂਦੀ ਆ ਜਿਹਨੂੰ ਪੰਜਾਬੀ 'ਚ ਅਸੀਂ ਲੋਕ ਐਨ ਕਹਿੰਦੇ ਆ ਜ਼ਾਲਾਬਾਰੀ ਕਹਿੰਦੇ ਲੋਕ ਤੇ ਹੋਰ ਪਤਾ ਨਹੀਂ ਕੀ ਕਹਿੰਦੇ ਆ ਯਾਰ ਗੜੇ ਉਹ ਜੇ ਪੈਣ ਲੱਗ ਵੀ ਪਏ ਨਾ ਤੇ ਬਿਹਤਰ ਆ ਕਿ ਜਾਨਵਰ ਆਪਣਾ ਬਚਾਓ ਕਰ ਸਕਦਾ ਹੈਗਾ ਕਿਉਂਕਿ ਤੁਹਾਨੂੰ ਪਤਾ ਇਸ ਕੰਡੀਸ਼ਨ 'ਚ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਤੇ ਸਾਰਿਆਂ ਨੂੰ ਟਾਈਮ ਅੰਦਰ ਵਾੜ ਲਈਏ ਮੌਸਮ ਦੀ ਸ਼ਿੱਦਤ ਜਿਹੜੀ ਨਾ ਹੈ ਮੌਸਮ ਫੁੱਲ ਖ਼ਰਾਬ ਹੋਇਆ ਪਿਆ ਜੇ ਤੇ ਹਲਕੀ ਅੱਲਾ ਦੀ ਰਹਿਮਤ ਹੋ ਰਹੀ ਹੈ ਬਾਰਿਸ਼ ਆ ਰਹੀ ਹੈ ਸ਼ੁਕਰ ਅੱਲਾ ਦਾ ਕਿ ਬੜੇ ਦਿਨਾਂ ਬਾਅਦ ਜਾ ਕੇ ਅੱਜ ਕੋਈ ਫੈਸਲਾਬਾਦ 'ਚ ਇੰਨੀਆਂ ਛਿੱਟਾਂ ਆਈਆਂ ਇਹ ਤਾਂ ਬੱਦਲ ਆਉਂਦਾ ਸੀਗਾ ਹਨੇਰੀ ਆਉਂਦੀ ਸੀ ਬੱਦਲ ਆਉਂਦਾ ਸੀ ਪਰ ਬਾਰਿਸ਼ ਨਹੀਂ ਸੀ ਹੁੰਦੀ ਹੈਗੀ ਅੱਲਾ ਕੇ ਦੁਆ ਕਰਦੇ ਹਾਂ ਸਾਰੇ ਅੱਲਾ ਪਾਕ ਆਪਣੀ ਰਹਿਮਤ ਦੀ ਬਾਰਿਸ਼ ਦੇਵੇ ਫਿਰ ਵੀ ਕਹਿੰਦੇ ਹੁੰਦੇ ਆ ਬਾਰਿਸ਼ ਜਦੋਂ ਵੀ ਮੰਗੋ ਰਹਿਮਤ ਦੀ ਮੰਗੋ ਕਿਉਂਕਿ ਕਈ ਵਾਰੀ ਬਾਰਿਸ਼ ਕਿਸੇ ਵਾਸਤੇ ਜਿਹੜਾ ਉਹ ਪਰੇਸ਼ਾਨੀ ਦਾ ਸੱਦੇਬਾਬ ਬਣ ਜਾਂਦੀ ਕਈਆਂ ਲਈ ਲੋਕਾਂ ਵਾਸਤੇ ਇੰਜੋਇਮੈਂਟ ਦਾ ਜ਼ਰੀਆ ਬਣ ਜਾਂਦੀ ਕਈਆਂ ਦਾ ਰੋਜ਼ਗਾਰ ਚੱਲ ਪੈਂਦਾ ਕਈਆਂ ਦਾ ਬੰਦ ਹੋ ਜਾਂਦਾ ਇਸ ਕਰਕੇ ਹਮੇਸ਼ਾ ਬਾਰਿਸ਼ ਜਦੋਂ ਵੀ ਮੰਗੋ ਅੱਲਾ ਪਾਕ ਦੀ ਰਹਿਮਤ ਮੰਗੋ ਠੀਕ ਆ
ਕਿਉਂਕਿ ਜਦੋਂ ਇਹ ਜ਼ਿਆਦਾ ਹੋ ਜਾਵੇ ਫਿਰ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ। ਇਸ ਕਰਕੇ ਹਮੇਸ਼ਾ ਰਹਿਮਤ ਮੰਗਣੀ ਚਾਹੀਦੀ ਆ ਤੇ ਅੱਲਾਹ ਪਾਕ ਆਪਣੀ ਰਹਿਮਤ ਤੇ ਫਜ਼ਲ ਦੀ ਬਾਰਿਸ਼ ਦੇਵੇ। ਲੋ ਜੀ ਮਾਸ਼ਾਅੱਲਾ ਖਰਗੋਸ਼ ਵੀ ਪਾਲਟੀ ਬਣਾ ਰਹੇ, ਠੀਕ ਹੈ ਜੀ। ਮੌਸਮ ਠੰਡਾ ਆ ਤੇ ਖਰਗੋਸ਼ ਵੀ ਬੜੇ ਖੁਸ਼ ਆ ਜੀ, ਘਾਹ ਲੱਗੇ ਖਾਣ। ਅੱਛਾ ਵੀ ਬੰਦੇ ਨੂੰ ਦੇਖ ਕੇ ਨਾ ਬੜੀ ਜਲਦੀ ਡਰਦੇ ਆ, ਕੁਛ ਮੈਨੂੰ ਡਰ ਕੇ ਤੇ ਆ ਵੇਖੋ ਬਹਿ ਗਿਆ ਇੱਥੇ ਨਾਲ ਵਾਲੀ ਸਾਈਡ ਤੇ। ਬਾਕੀ ਜਿਹੜੇ ਉਹ ਮਾਸ਼ਾਅੱਲਾ ਘਾਹ ਖਾਣ ਲੱਗੇ ਹੋਏ ਸੋਹਣੇ ਲੱਗਦੇ ਨੇ, ਦੇਖੋ ਨਾ। ਹਲੇ ਆਪਣੇ ਕੋਲ ਨਿਜ਼ਾਮ ਇਹਨਾਂ ਦਾ ਇਹੋ ਜਿਹਾ ਨਹੀਂ ਹੈਗਾ। ਹੁਣ ਆਸਤਾ ਆਸਤਾ ਇਨਸ਼ਾ ਅੱਲਾਹ ਤਾਲਾ ਹੌਲੀ ਹੌਲੀ ਜਿਵੇਂ ਜਿਵੇਂ ਕੰਮ ਚੱਲੇਗਾ ਫਿਰ ਆਸਤਾ ਆਸਤਾ ਇਹਨਾਂ ਦਾ ਨਿਜ਼ਾਮ ਵੀ ਸੋਹਣਾ ਬਣਾਵਾਂਗੇ ਇਹਨਾਂ ਵਾਸਤੇ। ਯਕੀਨ ਕਰੋ ਦਰਖਤਾਂ ਦੇ ਪੱਤਿਆਂ ਦੀ ਆਵਾਜ਼ ਸੁਣਨ ਵੀ ਨਾ ਫੈਸਲਾਬਾਦ ਦੀ ਆਵਾਜ਼ ਤਰਸੀ ਕਰਦੀ ਸੀ। ਬੜੀ ਸੋਹਣੀ ਮਾਸ਼ਾਅੱਲਾ ਨਾ ਠੰਡੀ ਠੰਡੀ ਹਵਾ ਆ ਰਹੀ ਹੈ। ਵੇਖੋ ਐ ਕਾਲੇ ਬਾਦਲ, ਮੈਂ ਕਹਿੰਦਾ ਯਕੀਨ ਕਰੋ ਸਕੂਨ ਹੀ ਹੋ ਗਿਆ। ਜੇ ਬੜੀ ਗਰਮੀ ਸੀ ਫਿਰ ਜਦੋਂ ਬੱਦਲ ਹੋ ਕੇ ਹਬਸ ਹੁੰਦੇ ਸੀ ਤੇ ਬੁਰੇ ਹਾਲ ਹੋ ਜਾਂਦੇ ਸੀਗੇ। ਇਨਸਾਨ ਤੇ ਆਪਣਾ ਗੁਜ਼ਾਰਾ ਕਰ ਹੀ ਲੈਂਦਾ ਸੀਗਾ, ਜਾਨਵਰ ਪਰਿੰਦੇ ਵਾਸਤੇ ਅਖੀਰ ਦੀ ਮੁਸ਼ਕਲ ਸੀਗੀ। ਤੇ ਬਾਕੀ ਅੱਜ ਮੈਂ ਹਿਸਾਬਾ ਲਾ ਰਿਹਾ ਸੀ ਬੈਠਾ ਕਿ ਸਟੈਲਾ ਦਾ ਤੇ ਉਹਦਾ ਆਪਣਾ ਜਿਹੜੀ ਦੂਸਰੀ ਉਹ ਬਿੱਲੋ ਮੈਂ ਖੁੱਲੀ ਛੱਡੀ ਹੋਈ ਉਹ ਗਈ ਹੋਈ ਹੈ। ਉਹ ਇੱਦਾਂ ਨਹੀਂ ਲੜਦੀ ਹੈਗੀ, ਜੇ ਨਾ ਲੜਨ ਲੱਗੋ ਤੇ ਉਹ ਖੁੱਲੀ ਹੋਵੇ ਨਹੀਂ ਲੜਦੀ ਹੈਗੀ। ਤੇ ਜੇ ਕਿਤੇ ਸਿੰਘ ਫਸ ਜਾਣ ਤੇ ਅੱਗੇ ਲੜ ਵੀ ਪਈਆਂ ਸੀਗੀਆਂ। ਇਹ ਵੀ ਸੂਈ ਸੀ ਫਰਵਰੀ ਦੀ 15 ਕਿ 16 ਤਰੀਕ ਨੂੰ, ਉਹ ਸੂਈ ਸੀਗੀ 21 ਕਿ 22 ਤਰੀਕ ਨੂੰ। ਤਕਰੀਬਨ ਜੁਲਾਈ ਦਾ ਮਹੀਨਾ, ਮਾਰਚ 1, ਅਪ੍ਰੈਲ 2, ਮਈ 3, ਜੂਨ 4 ਤੇ ਜੁਲਾਈ 4 ਮਹੀਨੇ ਤੋਂ ਉੱਪਰ ਹੋ ਗਿਆ ਯਾਨੀ ਟਾਈਮ ਇਹਨਾਂ ਨੂੰ ਨਾ। ਤੇ ਲੱਗ ਮੈਨੂੰ ਇੱਦਾਂ ਰਿਹਾ ਵਾ ਕਿ ਸਟੈਲਾ ਵੀ ਜਿੱਦਾਂ ਨਾ ਹੁਣ ਹੀਟ ਤੇ ਆਉਣ ਵਾਲੀ ਹੈ, ਠੀਕ ਹੈ। ਤੇ ਆਏਗੀ ਤੇ ਇਨਸ਼ਾਅੱਲਾ ਇਹਨੂੰ ਵੀ ਅੱਛੇ ਜਿਹੇ ਡੌਗ ਕੋ ਕ੍ਰਾਸ ਕਰਾਵਾਂਗੇ। ਤੇ ਜਿਵੇਂ ਜਿਵੇਂ ਅੱਗੇ ਮੌਸਮ ਬਿਹਤਰ ਆਏਗਾ ਸ਼ੌਕ ਦਾ ਮਜ਼ਾ ਆਏਗਾ। ਤੇ ਬਾਕੀ ਕੀ ਕਹਿੰਦੇ ਹੁੰਦੇ ਆ ਸਿਆਣੇ ਕਿ ਨੌਵਾਂ ਨਾਲੋਂ ਮਾਸ ਵੱਖਰੇ ਨਹੀਂ ਹੁੰਦੇ। ਸ਼ੌਕ ਕਿਸੇ ਵੀ ਸ਼ਾਇਦਾਂ ਨਾ ਬੰਦਾ ਦਿਲ ਬਰਦਾਸ਼ਤ ਦਾ ਵਾਕਿਆ ਹੋ ਜਾਂਦਾ, ਉਹ ਛੱਡ ਨਹੀਂ ਹੁੰਦਾ ਹੈਗਾ। ਤੇ ਮੈਂ ਬੜਾ ਜ਼ਿਆਦਾ ਦਿਲ ਬਰਦਾਸ਼ਤਾ ਹੋ ਗਿਆ ਸੀਗਾ। ਮੇਰੇ ਸਾਹਮਣੇ ਇੱਕ ਦਿਨ ਵੀਡੀਓ ਆਈ ਕਬੱਡੀ ਦੇ ਪਲੇਅਰ ਦੀ, ਉਹ ਹੁਣ ਮੈਂ ਨਾਲ ਅਟੈਚ ਕਰਨ ਲੱਗਾ, ਵੀਡੀਓ ਵੇਖ ਲਿਓ। ਜਦੋਂ ਮੈਂ ਵੀਡੀਓ ਵੇਖੀ ਨਾ ਤੇ ਫਿਰ ਅੱਲਾਹ ਤਾਲਾ ਦਾ ਪਹਿਲੇ ਤਾਂ ਸ਼ੁਕਰ ਅਦਾ ਕੀਤਾ, ਜਾਂ ਅੱਲਾਹ ਸੋਹਣਾ ਸ਼ੁਕਰ ਆ ਕਿ ਸਾਡੇ ਹੱਥ ਪੈਰ ਦਾ ਸਲਾਮਤ ਆ। ਮਗਰ ਫਿਰ ਮੈਂ ਬੰਦਿਆਂ ਚੀਜ਼ ਵੇਖ ਕੇ ਸਿੱਖੀ ਜਿੱਦਾਂ ਉਹਨੇ ਇਸ ਹਾਲ 'ਚ ਵੀ ਹਿੰਮਤ ਨਹੀਂ ਹਾਰੀ ਹੈਗੀ ਤੇ ਅਸੀਂ ਤੇ ਚੰਗੇ ਭਲੇ ਹੋ ਕੇ ਜਿਹੜਾ ਵਾ ਕਿਉਂ ਹਿੰਮਤ ਹਾਰੀ ਹੈ। ਫਿਰ ਸ਼ੁਰੂ ਕਰਦੇ ਹਾਂ ਅੱਲਾਹ ਸਾਰਾ ਨਿਜ਼ਾਮ ਇਨਸ਼ਾਅੱਲਾ ਸਾਰਾ ਕੁਝ ਠੀਕ ਠਾਕ ਹੋ ਜਾਏਗਾ। ਤੇ ਇਸ ਕਰਕੇ ਭਾਈ ਫਿਰ ਉਹਨੂੰ ਵੇਖਦਿਆਂ ਹੋਇਆ ਨਾ ਮੈਂ ਦੁਬਾਰਾ ਸਟਾਰਟ ਕਰ ਦਿੱਤਾ। ਤੇ ਤੁਸੀਂ ਵੀ ਵੀਡੀਓ ਨਾਲ ਵੇਖ ਲਈ, ਦੱਸਿਓ ਤੁਹਾਡਾ ਇਹਦੇ ਮਤਲਬ ਕੀ ਕਹਿਣਾ ਆ। ਇੱਕ ਕਬੱਡੀ ਦਾ ਪਲੇਅਰ ਸੀ ਆਪਣੇ ਪਾਕਿਸਤਾਨ ਦਾ, ਫੈਸਲਾਬਾਦ ਦਾ। ਕਿਸੇ ਵਜ੍ਹਾ ਤੋਂ ਇਹਦੀ ਇੰਜਰੀ ਹੋਈ ਤੇ ਡਾਕਟਰ ਨੇ ਗਲਤ ਪਰੇਡ ਦੀ ਵਜ੍ਹਾ ਨਾਲ ਮੈਂ ਵੀਡੀਓ ਵੇਖੀ ਸੀਗੀ, ਇਹਦੀ ਲੱਤ ਕੱਟ ਦਿੱਤੀ ਸੀਗੀ, ਬੁਰਾ ਹੋਇਆ। ਤੇ ਬਾਕੀ ਅੱਲਾਹ ਪਾਕ ਉਹਨੂੰ ਵੀ ਸਬਰ ਦੇਵੇ, ਸਾਨੂੰ ਵੀ ਸਬਰ ਦੀ ਤੌਫੀਕ ਦੇਵੇ। ਇਨਸ਼ਾਅੱਲਾ ਤਾਲਾ ਕਿ ਆਸਤਾ ਆਸਤਾ ਨਿਜ਼ਾਮ ਫਿਰ ਚੱਲੇਗਾ। ਅੱਲਾਹ ਪਾਕ ਦੀ ਰਹਿਮਤ ਹੋਈ, ਕਰਮ ਹੋਇਆ ਤੇ ਜ਼ਿੰਦਾ ਸਾਰੇ ਮਾਮਲਾ ਫਿਰ ਠੀਕ ਹੋ ਜਾਣੇ ਹੈਗੇ। ਕਿਉਂਕਿ ਜ਼ੀਰੋ ਤੋਂ ਸਟਾਰਟ ਕਰਨ ਵਾਲਾ ਬੰਦਾ ਜ਼ੀਰੋ ਤੋਂ ਥੱਲੇ ਨਹੀਂ ਡੇਗ ਸਕਦਾ, ਜ਼ੀਰੋ ਤੋਂ ਥੱਲੇ ਕੋਈ ਡਿਜਿਟ ਹੁੰਦਾ ਹੀ ਨਹੀਂ। ਇਹ ਸੀਨ ਵੇਖੋ ਐ ਹਵਾ ਦੇ ਨਾਲ ਬੱਦਲ ਉੱਡੇ ਜਾ ਰਹੇ। ਇਹ ਨਾ ਹੋਵੇ ਬਾਅਦ 'ਚ ਪਤਾ ਲੱਗੇ ਮੀਂਹ ਵਾਲੇ ਬੱਦਲ ਉੱਡ ਗਏ। ਦੇਖਿਆ ਜ਼ਰਾ, ਪਤਾ ਨਹੀਂ ਤੁਹਾਨੂੰ ਕੈਮਰੇ ਸਹੀ ਨਜ਼ਰ ਆ ਰਹੇ ਹੋਣੇ ਕਿ ਨਹੀਂ। ਐ ਵੇਖਿਆ ਬੜਾ ਨਜ਼ਾਰਾ ਹੈ ਜੀ। ਹੈ ਇੱਥੇ ਦੇਖ, ਇੱਥੇ ਤਾਂ ਹੀ ਪਤਾ ਲੱਗਣਾ ਦਰਖਤ ਦਾ ਹਿਸਾਬ ਨਾਲ ਬੱਦਲ ਐ ਉੱਡੇ ਜਾ ਰਹੇ। ਕੋਈ ਨੀਲੇ ਬੱਦਲ ਵੀ ਕਾਲੇ ਹੋਏ ਪਏ। ਆਬਾਦੀ ਵੱਲੋਂ ਸਹੀ ਨਜ਼ਰ ਨਹੀਂ ਆਉਂਦਾ। ਵੇਲੋ ਮੌਸਮ ਖੁਸ਼ ਆ, ਜਾਨਵਰ ਵੀ ਕਿੰਨੇ ਖੁਸ਼ ਆ। ਉਹ ਲਟਣ ਲੱਗੇ ਤੇ ਘਾਹ ਦੇ ਉੱਤੇ ਨਾ ਲੇਟੀਆਂ ਮਾਰ ਰਹੀ। ਚੱਲ ਹੁਣ ਘਾਹ ਖਾਣ ਲੱਗ ਪਈ ਆ। ਇਹ ਘਾਹ ਖਾ ਕੇ ਤਾਂ ਆਪਣਾ ਬੰਦਾ ਠੀਕ ਕਰਦੇ। ਆ ਵੇਖੋ ਘਾਹ ਖਾਣ ਲੱਗ ਪਈ ਆ। ਕੁਛ ਖਾਣੇ ਤੋਂ ਘਾਸ ਖਾ ਕੇ ਜਿਹੜੇ ਕੁੱਤੇ ਬਾਹਰ ਫਿਰਦੇ ਨਾ, ਜਦੋਂ ਇਹਨਾਂ ਨੇ ਕੋਈ ਮਿਹਦੇ ਨੂੰ ਮਸਲਾ ਜਾਂ ਹੀਟ ਹੋਵੇ ਨਾ ਤੇ ਇਸ ਤਰ੍ਹਾਂ ਪੱਠੇ ਚਬਾ ਕੇ ਖਾਂਦੇ ਆ, ਠੀਕ ਆ। ਆਪਣੇ ਆਪ ਦਾ ਨਾ ਕੁਦਰਤੀ ਤੌਰ 'ਤੇ ਜਿਸਮ ਦਾ ਜਿਹੜਾ ਨਿਜ਼ਾਮ ਹੈ ਇਹਨਾਂ ਦਾ ਉਹਨੂੰ ਬਿਹਤਰ ਰੱਖਦੇ ਆ। ਵੇਖੋ ਜਿਹੜੇ ਗਿੱਲੇ ਪੱਠਿਆਂ ਤਰੇਲ ਦੀ ਹੋਣੀ ਨਾ, ਇਹ ਕੁੱਤੇ ਇੱਦਾਂ ਚਿੱਤ ਲੈਂਦੇ ਹੁੰਦੇ। ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਪਤਾ ਆ। ਕਈ ਵੀ ਖਾ ਵੀ ਲੈਂਦੇ ਪੱਠੇ ਤੇ ਫਿਰ ਰੋਟੀ ਕਰਕੇ ਅੰਦਰੋਂ ਗੰਦ ਗੁੰਦ ਜਿਹੜੀ ਬਾਦੀ ਬੁੱਧੀ ਹੁੰਦੀ ਨਾ ਕੱਢ ਦਿੰਦੇ ਆ। ਕਈਆਂ ਨੂੰ ਪਤਾ ਹੋਣਾ ਵਾ, ਮਗਰ ਕਈਆਂ ਨੇ ਜਿਨ੍ਹਾਂ ਨੇ ਸ਼ਾਇਦ ਨਹੀਂ ਵੇਖੀ ਸ਼ਹਿਰਦਾਰੀ 'ਚ ਰੱਖੇ ਆ, ਉਹ ਸਮਝਦੇ ਹੋਣੇ ਪਤਾ ਨਹੀਂ ਕੁੱਤਾ ਭੁੱਖਾ ਬਣ ਤਾਂ ਪੱਠੇ ਚੱਲ ਜਾਂਦਾ। ਕੋਈ ਵੀ ਤਾਂ ਬਾਰਿਸ਼ ਪੈ ਰਹੀ ਸੀ, ਬਾਰਿਸ਼ ਦੇ ਵਿੱਚ ਸਾਨੂੰ ਅੱਗੇ ਜੇਲ੍ਹ ਠੀਕ ਹੈ ਕਿਉਂਕਿ ਮੈਂ ਉਹਦੀ ਗੱਡੀ ਦਾ ਰਹਿ ਗਿਆ ਸ਼ੀਸ਼ਾ ਖੁੱਲ੍ਹਾ। ਮੈਂ ਭਾਈਆ ਉੱਥੋਂ ਭਜਾਈ ਪਹਿਲੇ ਮੋਟਰਸਾਈਕਲ ਸਟਾਰਟ ਨਾ ਵੇਖੀ ਕੰਮ ਆ ਰਹੀਆਂ ਲੱਤ ਤੇ ਕਿੱਕ ਵਜੀ ਪਹਿਲੇ ਲੱਤ ਚਲਾਈ, ਫਿਰ ਚਿੱਕੜ 'ਚ ਡਿੱਗਦਾ ਮਸਾਂ ਪਹੁੰਚਿਆ ਆ। ਉਹ 2 ਦਿਨ ਹੋ ਗਏ ਨਾ ਸ਼ੀਸ਼ਾ ਚੜਾਉਣੇ ਚੜ੍ਹਦਾ ਨਹੀਂ। ਹੁਣ ਬਾਰਿਸ਼ ਦੇ ਸਲਮ ਮਾਰੇ ਗੱਡੀ ਸਟਾਰਟ ਕੀਤੀ, ਪਹਿਲੇ ਸ਼ੀਸ਼ਾ ਚੜ੍ਹਾਇਆ ਚੜ੍ਹ ਗਿਆ। ਉਹ ਘਰ ਦੇ ਗਰਾਜ ਸਾਡਾ ਛੋਟਾ, ਗੱਡੀ ਖੜੀ ਨਹੀਂ ਹੁੰਦੀ। ਉਹ ਮਨ ਅਬਦੁਲ ਬਾਸ ਨੂੰ ਦੇਤੀ, ਮੈਂ ਕਿਹਾ ਭਾਈ ਲੈ ਜਾ ਘਰ ਆਪਣੇ ਗਰਾਜ ਖੜੀ ਕਰ ਲਾ। ਬਾਰਿਸ਼ ਪੈਂਦੀ ਪਈ ਆ, ਮੌਸਮ ਦਾ ਕੀ ਪਤਾ ਦੱਸ ਕਿੰਨੀ ਕੁ ਬਾਰਿਸ਼ ਪੈਣੀ ਹੈ। ਨੀਚੇ ਬੈਠ ਜਾ ਵੀ, ਨੀਚੇ ਬੈਠ ਜਾ। ਘਰ ਆਏ ਨੇ ਭਾਈ, ਹਾਂ ਨੀਚੇ ਬੈਠ ਜਾ। ਘਰ ਆਏ ਦੇ ਨਿਆਣੇ ਨਹਾਉਣ ਲੱਗੇ। ਮੈਂ ਕਿਹਾ ਚਲੋ ਝੱਟ ਹੁਣ ਨਿਆਣਿਆਂ ਦਾ ਟਾਈਮ ਗੁਜ਼ਾਰੀਏ।
ਜਿੰਨੀ ਦਫਾ ਹੀ ਬਾਰਿਸ਼ ਪਈ ਹੈ ਮੈਂ ਰੱਬਾਂ ਵੇਲੀ ਸੀ ਅੱਜ ਮੈਂ ਸ਼ੁਕਰ ਅੱਲਾ ਦਾ ਟਾਈਮ ਨਾਲ ਪਹੁੰਚਿਆ। ਲੋ ਜੀ ਵੀਰੋ, ਤੇ ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਇੱਕ ਸ਼ੈ ਵਿਖਾਉਣੀ ਹੈ। ਬਾਰਿਸ਼ ਦੇ ਵਿੱਚ ਸਾਡੇ ਘਰ ਇੱਕ ਅੱਲਾ ਨੇ ਨਾ ਤੋਹਫਾ ਭੇਜਿਆ ਆ, ਉਹ ਮੈਂ ਤੁਹਾਨੂੰ ਚੈੱਕ ਕਰਾਉਣਾ ਆ। ਉਹ ਮੈਂ ਤੁਹਾਨੂੰ ਵਿਖਾਉਣਾ ਹੁਣੀ, ਇੱਥੇ ਅੰਦਰ ਰੱਖਿਆ ਹੋਇਆ ਉਹਨੂੰ ਬਾਰਿਸ਼ ਤੋਂ ਬਚਾ ਕੇ। ਉਹ ਮੈਂ ਤੁਹਾਨੂੰ ਅੰਦਰ ਹੀ ਦਿਖਾਉਣਾ, ਮਗਰ ਥੋੜਾ ਨਹਾ ਲਈਏ ਤੇ ਬਾਕੀ ਹੁਣ ਅੱਲਾ ਨੇ ਸਾਡੇ ਘਰ ਭੇਜਿਆ, ਇਨਸ਼ਾਅੱਲਾ ਉਹਦੀ ਸੇਵਾ ਕਰਾਂਗੇ। ਠੀਕ ਹੈ ਜੀ, ਉਹਦਾ ਖਿਆਲ ਕਰਾਂਗੇ। ਜੇ ਉਹਦੀ ਜ਼ਿੰਦਗੀ ਹੋਈ ਉਹਨੂੰ ਪਾਲਾਂਗੇ ਤੇ ਫਿਰ ਉਹਨੂੰ ਕੱਲ੍ਹ ਨੂੰ ਵੇਲੀ ਲੈ ਕੇ ਜਾਵਾਂਗੇ ਜਦੋਂ ਬਾਰਿਸ਼ ਪੂਰੇ ਰੁਕ ਜਾਏਗੀ। ਲੋ ਜੀ, ਇਹ ਸਾਡੇ ਜਨਾਬ ਅਲੀ ਆਇਆ ਜੇ ਮਹਿਮਾਨ ਨਵਾਂ। ਇਹਨੂੰ ਹੁਣ ਮੈਂ ਚੱਕਾਂ ਦੇ ਕਿਤੇ ਉੱਡ ਹੀ ਨਾ ਜਾਵੇ, ਬੜਾ ਲੈ ਕੇ ਜੇ ਉੱਡਣ। ਅੱਛਾ, ਪਾਣੀ ਪੂਣੀ ਵੀ ਰੱਖਿਆ ਹੋਇਆ ਸੀ ਨਿਆਣਿਆਂ ਨੇ। ਓਕੇ, ਉਹਨੂੰ ਆਟਾ ਵੀ ਪਾਇਆ ਹੋਇਆ। ਲੋ ਜੀ, ਉੱਡ ਕੇ ਉੱਤੇ ਚਲਾ ਗਿਆ ਜੇ। ਇੱਧਰ ਤੇ ਐਸੀ ਰੋਸ਼ਨਦਾਨ ਥਾਣੀ ਨਿਆਣਾ ਫੜ ਕੇ ਘਰ ਪਈ ਨਾ ਤਾੜ ਕੇ ਤੇ ਮੈਂ ਆਇਆ, ਮੈਨੂੰ ਕਹਿੰਦੀ ਪਾਪਾ हमारे घर चिड़िया आई है, उसने हमारे घर ही रहना है। बस मैंने वो देखने के लिए खोला था, उड़ गया। ਉਹਨੂੰ ਹੁਣ ਤੋਂ ਫੜਦੇ ਆ ਜੀ ਇਹਨੂੰ ਇਸੇ ਤਰੀਕੇ ਨਾਲ, ਕਿਉਂਕਿ ਜੇ ਬਾਰਿਸ਼ ਦੇ ਵਿੱਚ ਚਲੇ ਜਾਵੇ ਬਾਹਰ ਤੇ ਇਹਨੇ ਕਿਤੇ ਨਾ ਕਿਤੇ ਜ਼ਾਇਆ ਹੋ ਜਾਣਾ, ਇਹਨੂੰ ਕੋਡ ਨਹੀਂ ਹੁੰਦਾ ਹੈਗਾ। ਸਹੀ ਬੱਚਾ ਵਾ ਛੋਟਾ ਫਾਕਤਾ ਦਾ। ਲੋ ਜੀ, ਇਹ ਜੇ ਫਾਕਤਾ ਦਾ ਬੱਚਾ ਤੇ ਬੜੇ ਔਖਾ ਲਾਈਟ ਬੰਦ ਕਰਕੇ ਫਿਰ ਮੈਂ ਫੜਿਆ ਇਹਨੂੰ। ਉਹ ਹਲੇ ਵੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਮੈਂ ਨਾ ਉੱਡ ਜਾਵਾਂ। ਇਹ ਡਰਾਮੇ ਬੜੇ ਕਰਦੇ ਹੁੰਦੇ ਆ ਪਰਿੰਦੇ ਦੇ ਲੋਕ ਦੇਖਣ ਨੂੰ, ਤੇ ਸਾਨੂੰ ਕੋਈ ਲਾਲਚ ਨਹੀਂ ਹੈਗਾ ਇਹਨੂੰ ਫੜਨ ਦਾ। ਅਸੀਂ ਕਹਿੰਦੇ ਕੋਈ ਜਾਨਵਰ ਪਰਿੰਦਾ ਉਹਨਾਂ ਨੂੰ ਮਾਰ ਹੀ ਨਾ ਦੇਵੇ, ਕਿਉਂਕਿ ਜੋ ਜਿੱਦਾਂ ਦਾ ਮੌਸਮ ਆ ਤਾਂ ਵੈਸੇ ਇਹਨੂੰ ਕੋਡ ਨਹੀਂ ਹੁੰਦਾ ਹੈਗਾ। ਬੱਚਾ ਵਾ, ਇਹਨੂੰ ਚੁੰਝ ਤੋਂ ਇਹਦੇ ਸਾਰੇ ਹੀ ਦੱਸਦੇ ਕਿ ਬੱਚਾ ਵਾ। ਤੇ ਬਿਹਤਰ ਇਹੀ ਹੈ ਕਿ ਇਹਨੂੰ ਚਲੋ ਕੋਈ ਥੋੜ੍ਹੇ ਦਿਨ ਤੱਕ ਨਾ ਰੱਖਾਂਗੇ, ਤੇ ਜਦੋਂ ਹੋ ਜਾਏਗਾ ਆਪਣੇ ਆਪ ਜੋਗਾ ਉੱਡਣ ਜੋਗਾ ਸਹੀ, ਤੇ ਫਿਰ ਜਿਹੜਾ ਇਹਨੂੰ ਆਜ਼ਾਦ ਕਰ ਦੇਵਾਂਗੇ। ਕਿਉਂਕਿ ਇਸ ਹਾਲਤ ਦੇ ਵਿੱਚ ਇਹ ਉੱਡ ਵੀ ਗਿਆ ਨਾ, ਤੇ ਇਹ ਆਪਣਾ ਕਿਸੇ ਜੋਗਾ ਨਹੀਂ ਹੈਗਾ, ਮੌਸਮ ਦੇ ਜ਼ਾਇਆ ਹੋ ਜਾਏਗਾ। ਬੜੀ ਹੈ ਕਿ ਬਾਰਿਸ਼ ਨਹੀਂ ਜੇ ਰੁਕਣੀ ਤਾਂ ਆਪਾਂ ਇੱਥੇ ਕਰੀਏ ਵਲੌਗ ਦਾ ਐਂਡ। ਪਤਾ ਨਹੀਂ ਹੁਣ ਕਿੰਨੇ ਮਿੰਟ ਦਾ ਬਣਿਆ ਜਾਂ ਕਿੱਡਾ ਕੁ ਵਲੌਗ ਬਣਿਆ ਵਾ, ਮਰਾ ਲੈ ਕੇ ਮਜ਼ਾ ਆਇਆ ਇਹਦੇ ਵਲੌਗ ਦਾ, ਕਿਉਂਕਿ ਮੌਸਮ ਬੜਾ ਠੰਡਾ ਸੀਗਾ ਤੇ ਅੱਲਾਹ ਪਾਕ ਦੀ ਰਹਿਮਤ ਹੋ ਰਹੀ ਆ। ਦੋਸਤੋ, ਮਿਲਾਂਗੇ ਨੈਕਸਟ ਵਲੌਗ ਦੇ ਵਿੱਚ। ਆਪਣੇ ਵੀਰ ਸਲਾਨ ਨੂੰ ਇਜਾਜ਼ਤ ਦਿਓ। ਬਾਰਿਸ਼ ਦੇ ਵਿੱਚ ਵੀਡੀਓ ਬਣਾ ਲਿਆ ਇਹਨਾਂ ਕਿ ਵੈਸੇ ਤਾਂ ਕਹਿੰਦੇ ਹੁੰਦੇ ਆਈਫੋਨ 'ਚ ਪਾਣੀ ਨਹੀਂ ਪੈਂਦਾ, ਮਗਰ ਜੇ ਕਿਤੇ ਪੈ ਗਿਆ ਸਮਝੋ ਜਿਵੇਂ ਸਾਡੇ ਠੰਡੇ ਮੁਕੱਦਰ ਚੱਲ ਰਹੇ ਨਾ, ਜੇ ਨਹੀਂ ਵੀ ਪੈਣਾ ਤੇ ਇੰਝ ਪੈ ਜਾਣਾ। ਇਸ ਕਰਕੇ ਬਿਹਤਰ ਇਹੀ ਹੈ ਕਿ ਆਪਾਂ ਜਿਹੜਾ ਕਲਿੱਪ ਨਾ ਇੱਥੇ ਕਲੋਜ਼ ਕਰ ਦਈਏ ਤੇ ਇਨਸ਼ਾਅੱਲਾ ਤਾਲਾ ਕੱਲ੍ਹ ਜਿਹੜਾ ਨਵੇਂ ਸਿਰੇ ਤੋਂ ਵਲੌਗ ਬਣਾਵਾਂਗੇ। ਦੋਸਤੋ, ਦੁਆਵਾਂ 'ਚ ਯਾਦ ਰੱਖਿਓ। ਆਪਣੇ ਵੀਰ ਸਲਾਨ ਨੂੰ ਇਜਾਜ਼ਤ ਦਿਓ ਤੇ ਇਸ ਪਰਿੰਦੇ ਵਾਸਤੇ ਦੁਆ ਕਰਿਓ, ਅੱਲਾ ਨੂੰ ਸਿਹਤ ਤੰਦਰੁਸਤੀ ਦੇਵੇ। ਇਹਨੂੰ ਕੱਲ੍ਹ ਵੇਲੀ ਲੈ ਕੇ ਜਾਵਾਂਗੇ, 2-4-5 ਦਿਨ ਆਪਣੇ ਨਾਲ ਰੱਖਾਂਗੇ, ਜਦੋਂ ਉੱਡਣ ਜੋਗਾ ਆਜ਼ਾਦ ਕਰ ਦਿਆਂਗੇ। ਅੱਲਾ ਹਾਫਿਜ਼।